दोस्तों, आज हम लाहौर के कदीम तरीन कब्रिस्तान जो कि सैकड़ों साल पुरानी इसकी तारीख़ है, आज इस कब्रिस्तान में आए हैं और यहाँ के एक गोरकन मोहम्मद तारक से आपकी मुलाकात करवाते हैं, जो इस कब्रिस्तान के हवाले से, अपने प्रोफेशन के हवाले से और दीगर हालात के हवाले से बहुत अहम और मालूमाती बातें करेंगे। तारक साहब, ये दसो कि गोरकन ਦਾ ਜਿਹੜਾ ਪ੍ਰੋਫੈਸ਼ਨ ਹੈ ਜਾਂ ਕੰਮ ਹੈ, ਇਹਦੇ ਨਾਲ ਕਿੰਨੀ ਦੇਰ ਤੋਂ ਵਾਬਸਤਾ ਹੈਗੇ ਹੋ? ਮੈਂ ਜੀ ਜਦੋਂ ਮੁੱਛ ਦਾੜੀ ਮੈਨੂੰ ਨਹੀਂ ਸੀ ਆਈ ਉਦੋਂ ਦਾ ਮੈਂ ਕਬਰਸਤਾਨ 'ਚ ਕੰਮ ਕਰਦਾ। ਅੱਛਾ, ਇਹਦਾ ਮਤਲਬ ਇਹ 15-16 ਸਾਲ? ਇਸ ਤੋਂ ਵੀ ਜ਼ਿਆਦਾ 20-25 ਸਾਲ ਜਾਂ ਨਹੀਂ 15-16 ਸਾਲ ਦੀ ਉਮਰ ਦੇ ਵਿੱਚ ਤੁਸੀਂ ਇਹ ਕੰਮ ਸਮਝੋ ਸ਼ੁਰੂ ਕੀਤਾ। ਤੇ ਇਹਦੇ ਤੋਂ ਪਹਿਲਾਂ ਕੋਈ ਤੁਹਾਡੇ ਵਾਲਿਦ ਸਾਹਿਬ ਜਾਂ ਫੈਮਿਲੀ ਦੇ ਵਿੱਚ ਇਹ ਕੰਮ ਤੁਰਿਆ ਆ ਰਿਹਾ ਜਾਂ ਇਕੱਲੇ ਹੀ ਸ਼ੁਰੂ ਕੀਤਾ? ਨਹੀਂ, ਮੇਰੇ ਸੱਸਰ ਸਹੁਰਿਆਂ ਦੇ ਵਿੱਚੋਂ ਸਾਰੇ ਜਿਹੜੇ ਨੇ ਇੱਥੇ ਕੰਮ ਕਰਦੇ। ਅੱਛਾ, ਸਹੁਰਿਆਂ ਅੱਛਾ, ਤੇ ਉਹਨਾਂ ਦੀ ਵਜ੍ਹਾ ਉਹਨਾਂ ਦੇ ਥਰੂ ਮੈਂ ਇੱਥੇ ਕੰਮ। ਅੱਛਾ, ਇਹ ਮਤਲਬ ਸਮਝੋ ਕਿ ਰੋਜ਼ਗਾਰ ਦਾ ਇੱਕ ਜ਼ਰੀਆ ਬਣ ਗਿਆ। ਤੇ ਸ਼ੁਰੂ ਤੋਂ ਮਿਆਣੀ ਸਾਹਿਬ ਕਬਰਸਤਾਨ 'ਚੋਂ? ਹਾਂਜੀ, ਮਿਆਣੀ ਸਾਹਿਬ। ਅੱਛਾ, ਅੱਜ ਤੱਕ ਕਿੰਨੀਆਂ ਕਬਰਾਂ ਕੱਢ ਚੁੱਕੇ ਹੋਗੇ? ਬੇਹਿਸਾਬ ਕਬਰਾਂ ਕੱਢੀਆਂ ਨੇ ਜੀ, ਕੋਈ ਗਿਣਤੀ ਨਹੀਂ ਹੈ। ਅੱਛਾ, ਬੇਹਿਸਾਬ ਕਬਰਾਂ। ਅੱਛਾ, ਬੱਚੇ ਦੀ, ਬੁੱਢੇ ਦੀ, ਜਵਾਨ ਦੀ, ਸਾਰਿਆਂ ਦੀਆਂ ਕਬਰਾਂ ਜਿਹੜੀਆਂ ਨੇ। ਅੱਛਾ, ਇੱਕ ਆਦਮੀ ਆਪਣੇ ਰੋਜ਼ਗਾਰ ਦੇ ਲਈ ਦੁਆ ਮੰਗਦਾ ਹੈ, ਹਾਂਜੀ, ਕਿ ਯਾ ਅੱਲਾ ਮੈਨੂੰ ਰਿਜ਼ਕ ਬਹੁਤਾ ਦੇ। ਬਿਲਕੁਲ। ਗੋਰਕਨ ਕੀ ਦੁਆ ਮੰਗਦਾ ਹੈ? ਸਾਡਾ ਉਤਲਾ ਲਪਾਈਆਂ ਦਾ ਕੰਮ ਜਿਹੜਾ ਨਾ, ਇਹਦੇ ਨਾਲ ਸਾਡਾ ਸਿਲਸਿਲਾ ਜ਼ਿਆਦਾ ਚੱਲਦਾ। ਹਾਂ, ਉੱਤੇ ਮਿੱਟੀ ਪਾਣੀ ਕੋ ਟੋਇਆ ਪੈ ਗਿਆ, ਉਹ ਪੂਰਨਾ, ਉਹਦੇ ਨਾਲ ਸਾਡਾ ਸਿਲਸਿਲਾ। ਇਹ ਜਿਹੜਾ ਨਾ ਕਬਰ ਕੱਢਣ ਦਾ, ਇਹਦੇ 'ਚ ਨਹੀਂ ਇੰਨੇ ਜ਼ਿਆਦਾ ਪੈਸੇ ਬਚਦੇ। ਮਾਲ ਮਟੀਰੀਅਲ, ਇੱਟਾਂ, ਸਲੈਬਾਂ ਲੱਗ ਜਾਂਦਾ। ਇਹਦਾ ਨਹੀਂ ਅਸੀਂ ਕੋਈ ਦੁਆ ਯਾਨੀ ਕਿ ਸਮਝ ਲਓ ਇਹ ਨਹੀਂ ਕਰਦੇ ਵੀ ਮਹਿਤਾਂ ਆਈ ਜਾਣ। ਇਹ ਉੱਤੇ ਜਿਹੜਾ ਕੰਮ ਹੁੰਦਾ ਨਾ ਸਾਡਾ, ਮਿੱਟੀ ਪਾਣੀ, ਆ ਕਬਰਾਂ ਭੁਰੀਆਂ ਨੇ, ਟੁੱਟੀਆਂ ਭੱਜੀਆਂ, ਇਹਨਾਂ ਦੇ ਨਾਲ ਸਾਨੂੰ ਕੋਈ ਪੈਸੇ ਬਚ ਜਾਂਦੇ ਨੇ। ਤੇ ਇਹ ਸਾਡਾ ਕੰਮ ਜਿਹੜਾ ਨਾ ਸਹੀ। ਸਾਲ 'ਚ ਕੁਝ ਐਸੇ ਦਿਨ ਵੀ ਹੁੰਦੇ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਡੈਡ ਬੋਡੀ ਜ਼ਿਆਦਾ ਆਉਂਦੀ ਹੈ ਤਦਫੀਨ ਲਈ? ਗਰਮੀਆਂ ਦੇ ਵਿੱਚ ਜ਼ਿਆਦਾ ਹੋ ਜਾਂਦੀਆਂ ਨੇ। ਅੱਛਾ, ਗਰਮੀਆਂ ਜਾਂ ਫੁੱਲ ਸਰਦੀਆਂ ਹੋਣ ਜਾਂ ਫੁੱਲ ਗਰਮੀਆਂ ਹੋਣ, ਉਹਨੂੰ ਜ਼ਿਆਦਾ ਹੋ ਜਾਂਦੇ, ਜ਼ਿਆਦਾ ਹੁੰਦੇ ਨੇ। ਤੇ ਬਾਕੀ ਦਿਨ ਜਿਹੜੇ ਹੈਗੇ ਨੇ ਜਿੱਦਾਂ ਮੌਸਮ ਨਾਰਮਲ ਹੈ ਤੇ ਇਹ ਵੀ ਨਾਰਮਲ ਚੀਜ਼ਾਂ ਨੇ। ਹਾਂ, ਉਹ ਕਿਹਾ ਜਾਂਦਾ ਹੈ ਨਾ ਕਿ ਗੋਰਕਨ ਦੀ ਰੋਜ਼ੀ ਜਿਹੜੀ ਹੈਗੀ ਹੈ ਉਹ ਐਸੀ ਰੋਜ਼ੀ ਹੈਗੀ ਹੈ ਜਿਹਦਾ ਤਾਲੁਕ ਦੂਸਰੇ ਦੀ ਮੌਤ ਦੇ ਨਾਲ ਹੈ। ਇਹ ਵੀ ਲਾ ਸਕਦੇ ਤੁਸੀਂ, ਪਰ ਤੁਹਾਨੂੰ ਅੱਗੇ ਹੀ ਦੱਸਿਆ ਨਾ ਕਿ ਇਹ ਜਿਹੜਾ ਸਿਲਸਿਲਾ ਉਤਲਾ ਕੰਮ ਹੁੰਦਾ ਨਾ, ਕੋਈ ਪੱਕੀ ਕਵਰ ਬਣਵਾ ਲੈਂਦਾ, ਕੋਈ ਲਪਾਈ ਕਰਾ ਲੈਂਦਾ, ਕੋਈ ਮਿੱਟੀ ਪਵਾ ਲੈਂਦਾ। ਇਹਦੇ ਨਾਲ ਸਾਡਾ ਰੋਜ਼ਗਾਰ ਜਿਹੜਾ ਨਾ ਸਹੀ ਚੱਲਦਾ। ਅੱਛਾ, ਕਬਰਾਂ ਦੀ ਸਫਾਈ ਜਿਹੜੀ ਹੈ, ਇੱਕ ਹੋਰ ਚੀਜ਼ਾਂ ਨੇ, ਪਾਣੀ ਲਾਣਾ, ਸਫਾਈ ਕਰਨਾ, ਘਾਹ ਪੁੱਟਣਾ। ਅੱਛਾ, ਇਹਦੇ ਨਾਲ ਸਾਡਾ। ਤੇ ਇਹਦੇ ਵਿੱਚ ਕੀ ਕਬਰਸਤਾਨ 'ਚ ਕਾਫੀ ਸਾਰੇ ਗੋਰਕਨ ਨੇ? ਹਾਂਜੀ, ਇਹ ਕੋਈ ਵੰਡ ਆਪਸ ਇਲਾਕਿਆਂ ਦੀ, ਕੋਈ ਜਗ੍ਹਾ ਦੀ? ਦਫ਼ਤਰ ਵਾਲਿਆਂ ਨੇ ਵੀ ਇੱਥੇ ਤੁਸੀਂ ਸਫਾਈ ਕਰਨੀ ਹੈ, ਘਾਹ ਇੰਨਾ ਤੁਸੀਂ ਪੁੱਟਣਾ, ਇੰਨੀ ਸਫਾਈ ਤੁਸੀਂ ਰੱਖਣੀ। ਅਗਲੇ ਨੇ ਫਿਰ ਦੂਸਰੇ ਇਲਾਕੇ ਇਸ ਤਰ੍ਹਾਂ ਵੰਡੇ ਨੇ। ਤੇ ਹਕੂਮਤ ਵੀ ਕੋਈ ਤਨਖਾਹ ਦਿੰਦੀ ਕਿ ਨਹੀਂ? ਨਹੀਂ ਜੀ, ਹਕੂਮਤ ਕੋਈ ਤਨਖਾਹ ਨਹੀਂ, ਸਾਡੀ ਆਹ ਮਜ਼ਦੂਰੀ ਜਿਹੜੀ ਕਰ ਲੈਣੀ ਹੋਵੇ। ਅੱਛਾ, ਜਿਹੜੀ ਹਵਾਈ ਰੋਜ਼ੀ ਜਿਹੜੀ ਆਜ਼ਾਦ ਹੈਗੀ ਹੈ? ਬਿਲਕੁਲ ਜੀ। ਹਾਂ, ਉਹ ਅਕਸਰ ਤਾਂ ਹੁੰਦਾ ਕਿ ਜਿਨ੍ਹਾਂ ਦੀ ਕੋਈ ਤਦਫੀਨ ਕੀਤੀ ਹੈ ਉਹੀ ਲੋਕ ਰਾਬਤੇ 'ਚ ਰਹਿੰਦੇ ਨੇ, ਕੋਈ ਨਵੇਂ ਲੋਕ ਵੀ ਮਿਲ ਜਾਂਦੇ ਨੇ। ਬਿਲਕੁਲ। ਤਦਫੀਨ ਕੀਤੀ, ਉਹਨਾਂ ਕਿਹਾ ਇਹਨੂੰ ਉੱਤੋਂ ਲਪਾਈ ਕਰ ਦੇਣਾ, ਪੌਦੇ ਲਾ ਦਿਓ, ਪਾਣੀ ਪੂਣੀ ਪਾ ਦੇਣਾ, ਖਿਆਲ ਰੱਖਣਾ ਕਬਰ ਦਾ। ਉਹ ਸਾਡਾ ਸਿਲਸਿਲਾ ਹੈਗਾ, ਤਨਖਾਹ ਵਾਲਾ ਕੋਈ ਨਹੀਂ। ਤੇ ਕਬਰਸਤਾਨ 'ਚ ਰਿਹਾਇਸ਼ ਵੀ ਰੱਖੀ ਹੈ ਕਦੇ? ਨਹੀਂ, ਰਿਹਾਇਸ਼ ਕੋਈ ਨਹੀਂ। ਜਿਹਦੀ ਵਾਰੀ ਹੁੰਦੀ ਹੈ ਉਹਦੇ ਵਾਸਤੇ ਗਵਰਨਮੈਂਟ ਨੇ ਕਮਰਾ ਬਣਾਇਆ ਉਹ ਸਾਹਮਣੇ। ਅੱਛਾ, ਉਹ ਜਿਹਦੀ ਵਾਰੀ ਹੁੰਦੀ ਹੈ ਉਹਨੇ ਫਿਰ ਰਾਤ ਰਹਿਣਾ ਹੁੰਦਾ। ਅੱਛਾ, ਅੱਛਾ, ਰਾਤ ਬਰਾਤ। ਅੱਛਾ, ਇੱਥੇ ਇਹ ਦੱਸੋ ਕਿ ਮਿਆਣੀ ਸਾਹਿਬ ਕਿੰਨਾ ਕੁ ਇਲਾਕਾ ਹੋਏਗਾ?
ਭੈਣੀ ਸਾਹਿਬ ਕਾਫੀ ਇਲਾਕਾ 700 ਕਨਾਲ ਤੋਂ ਵੀ ਜ਼ਿਆਦਾ ਹੈ, ਇਸ ਤੋਂ ਵੀ ਜ਼ਿਆਦਾ ਹੋਏਗਾ। 700 ਮੇਰੇ ਕਨਾਲ ਇਲਮ ਚ ਨਹੀਂ ਹੈਗਾ, ਪਰ 700 ਅੱਛਾ। ਕਨਾਲ ਤੋਂ ਜ਼ਿਆਦਾ ਇਲਾਕਾ ਮਤਲਬ ਕਈ ਏਕੜ ਹੈਗਾ ਕਈ ਜ਼ਮੀਨ। ਏਕੜ ਹੈਗਾ। ਕਾਫੀ ਇਹ ਗੁਰਜੀ ਤੋਂ ਸ਼ੁਰੂ ਹੁੰਦਾ ਕਿੰਨਾ ਤੇ ਫਿਰ ਸ਼ਮਾ ਕਿੰਨਾ ਤੱਕ ਪੁਰਾਣਾ ਕਬਰਸਤਾਨ ਹੈ? ਇਹ ਪੁਰਾਣਾ ਬਹੁਤ ਮੁਗਲਾਂ ਦੇ ਦੌਰ ਦਾ ਹੋਏਗਾ। ਸਾਡੇ ਤੋਂ ਇਹ ਜਿਹੜਾ ਉੱਤੇ ਬਾਬੇ ਹਾਮੂ ਸ਼ਾਹ ਦਾ ਦਰਬਾਰ ਹੈ ਨਾ, ਇਹ 900 ਸਾਲ ਤੋਂ ਉੱਤੇ ਹੈਗਾ, 970 ਸਾਲ ਦਾ ਸੀ ਇਸ ਤਰ੍ਹਾਂ ਹੈਗਾ। ਅੱਛਾ। ਤੇ ਇਸ ਤੋਂ ਵੀ ਪੁਰਾਣੇ ਹੋਣਗੇ ਵਿੱਚ ਕਬਰਸਤਾਨ। ਕਬਰਾਂ ਜ਼ਾਹਿਰ ਹੈ ਕਿ ਉੱਥੇ ਪਹਿਲਾਂ ਕਬਰਾਂ ਹੋਣਗੀਆਂ ਤੇ ਉਹ ਦਰਬਾਰ ਬਣਿਆ ਹੋਏਗਾ। ਬਿਲਕੁਲ ਜੀ, ਹਾਂਜੀ ਗੱਲ। ਅੱਛਾ। ਇਸ ਵੇਲੇ ਜਿਸ ਕਬਰਸਤਾਨ 'ਚ ਅਸੀਂ ਬੈਠੇ ਹਾਂ, ਹਾਂਜੀ, ਇੱਥੇ ਸਭ ਤੋਂ ਪੁਰਾਣੀ ਕਬਰ ਕਿੰਨੇ ਕੁ ਪੁਰਾਣੀ ਹੋਏਗੀ? ਸਭ ਤੋਂ ਪੁਰਾਣੀ ਕਬਰ ਉਹ ਜਿਹੜਾ ਗੁੰਬਦ ਜਿਹਾ ਬਣਿਆ ਨਾ ਜੀ। ਉਹ ਜਦੋਂ ਪਹਿਲੇ ਮੁਗਲੀਆਂ ਦੌਰ 'ਚ ਛੋਟੀਆਂ ਇੱਟਾਂ ਟਾਲਾਂ ਏਡੀਆਂ ਦੀਆਂ ਹਾਂ ਹੁੰਦੀਆਂ, ਹਾਂ। ਉਹ ਸਾਹਮਣੇ ਉਹ ਬੁਰਜੀ ਦੀ ਬਣੀ ਹੈ। ਅੱਛਾ ਉਹ ਬਹੁਤ ਪੁਰਾਣੀ ਕਬਰ। ਅੱਛਾ ਅੱਛਾ। ਉਹ ਕਿਹਦੀ ਕਬਰ ਹੋਏਗੀ? ਉਹ ਲੁਹਾਰੀ ਵਾਲਿਆਂ ਦੀ ਕਿਸੇ ਦੀ ਕਬਰ ਹੈਗੀ ਹੈ। ਉੱਤੇ ਮੇਰੇ ਖਿਆਲ ਨਾਂ ਨਹੀਂ ਲਿਖਿਆ, ਉਹ ਉਸ ਤਰ੍ਹਾਂ ਹੀ ਗੁੰਬਦ ਜਿਹਾ ਬਣਿਆ ਕਿ ਕਬਰ ਹੈ। ਤੇ ਅੱਛਾ। ਪੁਰਾਣੀ ਮੁਗਲਾਂ ਦੇ ਬਹੁਤ। ਦੌਰ ਦੀ ਮੈਂ ਇੱਥੇ ਦੁੱਲੇ ਭੱਟੀ ਦੀ ਵੀ ਕਬਰ ਦੇਖੀ ਸੀ ਪਰਾਂ। ਹਾਂਜੀ, ਅੱਛਾ ਬਹੁਤ ਪੁਰਾਣੀਆਂ ਕਬਰਾਂ। ਅੱਛਾ। ਇਹ ਗੁਲ ਬੇਗਮ ਦਾ ਬਾਗ ਦੀ ਵੀ ਮੁਗਲਾਂ ਦੇ, ਗੁਲ ਇਹ ਬੇਗਮ ਦਾ ਰਣਜੀਤ ਬਾਗ। ਸਿੰਘ ਦੀ ਦੌਰ ਦੀ ਹੈ। ਹਾਂਜੀ, ਹਾਂ। ਅੱਛਾ, ਇੱਥੇ ਤੁਸੀਂ ਰਾਤ ਬਰਾਤੇ ਆਉਂਦੇ ਹੋ ਜਾਂਦੇ ਹੋ, ਹਾਂਜੀ। ਬਚਪਨ ਤੋਂ ਕੰਮ ਕਰ ਰਹੇ ਹੋ, ਇਸ ਵੇਲੇ ਕਿੰਨੀ ਉਮਰ ਹੋ ਗਈ ਤੁਹਾਡੀ ਹੁਣ? ਮੇਰੀ 50 ਸਾਲ ਤੋਂ ਉੱਤੇ ਹੋਏ। ਅੱਛਾ। 40-50 ਸਾਲ ਹੋਏ, 45 ਸਾਲ ਦਾ। ਇਸ ਕੰਮ ਦੇ ਵਿੱਚ ਜੇ 45 ਸਾਲ ਹੋ ਗਏ ਨੇ ਤੇ 15 ਸਾਲ ਦੀ ਉਮਰ 'ਚ ਵੀ ਸ਼ੁਰੂ ਕੀਤਾ ਨਹੀਂ, ਹੈ? ਮੇਰੀ ਉਮਰ ਇੰਨੀ ਹੈਗੀ। ਉਮਰ ਇੰਨੀ ਹੈ 45 45-50 ਸਾਲ? 50। ਅੱਛਾ, ਅਜੇ ਜਵਾਨ ਹੀ ਹੋ। ਤੇ ਕਦੇ ਡਰ ਨਹੀਂ ਲੱਗਾ? ਨਹੀਂ, ਡਰ ਇਸ ਤਰ੍ਹਾਂ ਹੈਗਾ ਕਿ ਮੁਸਲਮਾਨਾਂ ਦੇ ਕਬਰਸਤਾਨ ਦੇ ਵਿੱਚ ਨਾ ਕੋਈ ਬੰਦਾ ਗਲਤ ਫੇਲੀ ਜਾਂ ਗਲਤ ਕੋਈ ਕੰਮ ਨਾ ਕਰੇ ਤੇ ਡਰ ਕੋਈ ਨਹੀਂ। ਜਿਸ ਤਰ੍ਹਾਂ ਸਾਡਾ ਤੁਸੀਂ ਘਰ ਰਹਿੰਦੇ ਹੋ ਤੇ ਸਾਡਾ ਅਸੀਂ ਘਰ ਵਾਂਗੂ ਇੱਥੇ ਰਹਿੰਦੇ ਹਾਂ। ਅੱਛਾ। ਜਿਸ ਤਰ੍ਹਾਂ ਤੁਸੀਂ ਆਪਣੇ ਘਰ 'ਚ ਰਹਿੰਦੇ ਹੋ ਕਿ ਅਸੀਂ ਇੱਥੇ ਕਬਰਸਤਾਨ 'ਚ ਰਾਤ ਬਰਾਤੇ ਕੰਮ ਕਰਨਾ ਹੁੰਦਾ, ਹਾਂ ਹਾਂ। ਤੇ ਅਸੀਂ ਤੇ ਇਕੱਲਿਆਂ ਵੀ ਕਬਰਾਂ ਕੱਢੀਆਂ ਨੇ ਰਾਤ, ਤੇ ਡਰ ਖੌਫ। ਮੈਂ ਮੁਸਲਮਾਨਾਂ ਦੇ ਕਬਰਸਤਾਨ 'ਚ ਕੋਈ ਇਸ ਤਰ੍ਹਾਂ ਦਾ ਨਹੀਂ ਵਾਕਿਆ ਸੁਣਿਆ ਜਾਂ ਵੇਖਿਆ ਹੋਏ ਕਿ ਅਕਸਰ ਕੋਈ ਡਰ ਜਾਂ ਕੋਈ ਚੀਜ਼ ਨਹੀਂ। ਲੋਕੀ ਆਖਦੇ ਨੇ ਨਾ ਕਿ ਜੀ ਕਬਰਾਂ 'ਚ ਕਬਰਸਤਾਨ ਨੂੰ ਵੀਰਾਨ ਜਗ੍ਹਾ ਹੀ ਕਹਿੰਦੇ ਨੇ, ਤੇ ਵੀਰਾਨੇ ਦੇ ਵਿੱਚ ਕੋਈ ਜਿੰਨ ਭੂਤ ਕੋਈ ਇਸ ਕਿਸਮ ਦੀਆਂ ਬਾਹਰ ਦੀਆਂ ਚੀਜ਼ਾਂ ਨਹੀਂ, ਫਿਰ ਘੁੰਮਦੀਆਂ ਉਹ ਗੈਰ ਫਿਰਦੀਆਂ। ਮਜ਼ਹਬਾਂ ਦੇ ਕਬਰਸਤਾਨ 'ਚ ਹੋਣਗੀਆਂ। ਇੱਥੇ ਮੈਂ ਮੁਸਲਮਾਨਾਂ ਦੇ ਕਬਰਸਤਾਨ 'ਚ ਕੋਈ ਇਸ ਤਰ੍ਹਾਂ ਦਾ ਵਾਕਿਆ ਜਿਹੜਾ ਨਾ ਬਿਲਕੁਲ ਵੀ ਨਹੀਂ ਵੇਖਿਆ। ਅੱਛਾ। ਯਾਨੀ ਕਿ ਮੈਂ ਇਕੱਲਿਆਂ ਵੀ ਕਬਰਾਂ ਕੱਢੀਆਂ ਨੇ, ਕੋਈ ਵੀ ਕਿਸੇ ਕਿਸਮ ਦਾ ਵਾਕਿਆ ਮੈਂ ਬਿਲਕੁਲ ਨਹੀਂ ਮਹਿਸੂਸ ਕੀਤਾ ਹਾਂ ਹਾਂ। ਕਿ ਕੋਈ ਇਸ ਤਰ੍ਹਾਂ ਦਾ ਡਰ ਜਾਂ ਕੋਈ ਜਿੰਨ ਭੂਤ ਬਲਾ ਕੋਈ ਚੀਜ਼ ਨਹੀਂ। ਅੱਛਾ। ਕਿਸੇ ਮਈਅਤ ਦੇ ਹਵਾਲੇ ਦੇ ਨਾਲ ਕੋਈ ਖ਼ਾਸ ਚੀਜ਼ ਵੇਖੀ ਹੋਵੇ ਕਦੇ? ਹਾਂ, ਮਈਅਤ ਦੇ ਹਵਾਲੇ ਦੇ ਨਾਲ ਆ ਜਦੋਂ ਮਜ਼ੰਗ ਵਾਲਾ ਚੌਕ ਖੁੱਲ੍ਹਾ ਕੀਤਾ ਸੀ, ਇੱਥੇ ਇੱਕ ਮਈਅਤ ਸਹੀ ਨਿਕਲੀ ਸੀ। ਅੱਛਾ। ਉਹਨਾਂ ਦਾ ਗੁਲਾਮ ਰਸੂਲ ਨਾਂ ਸੀ, ਦਾਤਾ ਸਾਹਿਬ ਦਾ ਨਾਂ ਤਪਾਂ ਸੀ, ਉਹਦੇ ਘਰ ਦੇ ਵਾਰਸ ਵੀ ਆਏ ਸਨ। ਅੱਛਾ। ਤੇ ਉਹਨਾਂ ਨੂੰ ਇਹ ਪੁੱਛਿਆ ਸੀ ਸਾਡੇ ਅਫਸਰ ਨੇ ਕਿ ਆਪਣੀ ਜ਼ਿੰਦਗੀ 'ਚ ਕੀ ਅਮਲ ਕਰਦਾ ਸੀ। ਹਾਂ। ਤੇ ਉਹਨਾਂ ਨੇ ਦੱਸਿਆ ਸੀ ਕਿ ਇਹ ਦਾਤਾ ਸਾਹਿਬ ਦੀਆਂ ਨਾਤਾਂ ਪੜ੍ਹਦਾ ਸੀ। ਅੱਛਾ। ਉਸ ਬੰਦੇ ਦਾ ਨਾਂ ਗੁਲਾਮ ਰਸੂਲ ਸੀ। ਉਹ ਮਈਅਤ ਉਂਝ ਤਰੋ ਤਾਜ਼ਾ ਨਿਕਲੀ? ਬਿਲਕੁਲ ਜੀ, ਬਿਲਕੁਲ ਤਰੋ ਤਾਜ਼ਾ। ਜਿਸ ਦਾੜੀ ਦਾ ਖੱਤ ਹੋਇਆ ਹੋਇਆ ਸੀ, ਦਾੜੀ ਉਹਨਾਂ ਨੇ ਰੱਖੀ ਸੀ। ਅੱਛਾ। ਤੇ ਉਹ ਆਪਣੀ ਜ਼ਿੰਦਗੀ 'ਚ ਮੈਂ ਵੇਖਿਆ ਸੀ ਵਾਕਿਆ। ਅੱਛਾ। ਤੇ ਵੈਸੇ ਕਈ ਵਾਰੀ ਕਿਹਾ ਜਾਂਦਾ ਜੀ ਕੁਛ ਅਜ਼ਾਬ ਵਾਲੀਆਂ ਕਬਰਾਂ ਹੁੰਦੀਆਂ ਨੇ ਜਿਹਨਾਂ 'ਚ ਆਵਾਜ਼ਾਂ ਆਉਂਦੀਆਂ ਨੇ, ਕੋਈ ਹੋਰ ਚੀਜ਼ਾਂ? ਨਹੀਂ, ਅਸੀਂ ਕੋਈ ਇਸ ਤਰ੍ਹਾਂ ਦਾ ਵਾਕਿਆ ਨਹੀਂ ਵੇਖਿਆ। ਉਹ ਅੱਲਾ ਦੇ ਭੇਤ ਅੱਲਾ ਜਾਣਦਾ ਅੱਛਾ। ਕਿ ਅਜ਼ਾਬ ਕਿਸ ਤਰ੍ਹਾਂ ਦੇਣਾ ਜਾਂ ਕੀ ਕਰਨਾ ਕਰਾਉਣਾ, ਉਹ ਅੱਲਾ ਦੇ ਭੇਤ ਨੇ। ਅਸੀਂ ਕੋਈ ਨਹੀਂ ਵਾਕਿਆ ਮੈਂ ਇਸ ਤਰ੍ਹਾਂ ਦਾ ਵੇਖਿਆ ਅੱਛਾ। ਕਿ ਕਿਸੇ ਨੂੰ ਅਜ਼ਾਬ ਹੁੰਦਾ ਹੋਏ ਜਾਂ ਕੋਈ ਇਸ ਤਰ੍ਹਾਂ ਦਾ ਸਿਲਸਿਲਾ। ਅੱਛਾ। ਕਬਰਾਂ ਦੇ ਵਿੱਚ ਅਸੀਂ ਆਮ ਜ਼ਿੰਦਗੀ 'ਚ ਰਹਿੰਦੇ ਹਾਂ। ਹਾਂਜੀ, ਗਰੀਬ ਦਾ ਘਰ ਐਵੇਂ ਜਿਹਾ ਹੁੰਦਾ ਹੈ, ਅਮੀਰ ਦਾ ਘਰ ਮਹਿਲ ਬਣਿਆ ਹੁੰਦਾ ਹੈ, ਤੇ ਇਹ ਫਰਕ
ਕਬਰਸਤਾਨ ਚ ਵੀ ਨਜ਼ਰ ਆਉਂਦਾ ਹੈ ਅਮੀਰ ਤੇ ਗਰੀਬ ਦਾ। ਮੈਂ ਤੁਹਾਨੂੰ ਦੱਸਣਾ ਕਿ ਜਿਹੜੀ ਉਹ ਕਬਰ ਪੁੱਟੀ ਸੀ ਨਾ, ਹਾਂ। ਉਹ ਇਸ ਤਰ੍ਹਾਂ ਬਿਲਕੁਲ ਹੀ ਸਾਦੀ ਜੀ ਕਬਰ ਸੀ, ਅੱਛਾ। ਜਿਹਨੂੰ ਉਹ ਮਈਤ ਜਿਹਦੇ ਚੋਂ ਸਹੀ ਨਿਕਲੀ ਹੈ ਕਿ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਉਹਦੇ ਤੇ ਕੋਈ ਮਾਰਬਲ ਲੱਗਾ ਹੋਵੇ ਹਾਂ। ਜਾਂ ਬਹੁਤ ਕਸੀਦਾਕਾਰੀ ਵਾਲਾ ਕੰਮ ਹੋਇਆ ਹੋਵੇ, ਕੋਈ ਦਰਬਾਰ ਬਣਿਆ ਹੋਵੇ, ਨਹੀਂ, ਬਿਲਕੁਲ ਸਾਦੀ ਢੇਰੀ, ਕੱਚੀ ਢੇਰੀ ਸੀ ਜਿਹਦੀ ਪੁੱਟੀ ਸੀ ਅਸੀਂ, ਤੇ ਉਹਦੇ ਵਿੱਚੋਂ ਸਹੀ ਮਈਤ ਨਿਕਲੀ ਸੀ। ਅੱਛਾ। ਤੇ ਅਮਲਾਂ ਦੇ ਨਾਲ ਗੱਲ ਪਾਰ ਲੰਘਦੀ ਆ ਕਿ ਕਿਹਦੇ ਅਮਲ ਕਿਸ ਤਰ੍ਹਾਂ ਦੇ ਹੈਗੇ ਨੇ, ਤੇ ਕੋਈ ਇੰਜ ਦਾ ਬੰਦਾ ਨੇਕ ਹੁੰਦਾ ਕਿ ਸਾਡੇ ਵਰਗੇ ਗੁਨਾਹਗਾਰਾਂ ਨੂੰ ਅੱਲਾਹ ਤਾਲਾ ਉਹਨਾਂ ਕੋਲ ਪਹੁੰਚਣ ਵੀ ਨਹੀਂ ਦਿੰਦਾ। ਹੂੰ। ਬਾਕੀ ਅੱਲਾ ਦੇ ਭੇਤ ਅੱਲਾ ਦਾ। ਮਤਲਬ ਕੱਚੀ ਪੱਕੀ ਕਬਰ ਨਾਲ ਕੋਈ ਫਰਕ ਨਹੀਂ ਪੈਂਦਾ। ਨਹੀਂ ਨਹੀਂ। ਤੇ ਤੁਸੀਂ ਇਸ ਕੰਮ ਤੋਂ ਮੁਤਮਿਨ ਹੈਗੇ ਹੋ? ਹਾਂਜੀ ਬਿਲਕੁਲ ਮੁਤਮਿਨ ਹੈ। ਕੰਮ ਹੁਣ ਹੋਰ ਕੋਈ ਲਪਾਈਆਂ ਯਾਨੀ ਕਿ ਟ੍ਰੇਨ ਹੋ ਗਏ ਆ ਕਿ ਕੰਮ ਦੀ ਆ ਜਾਂਚ ਆਈ ਹੈ ਕਬਰਾਂ ਬਣਾਉਣ ਦੀ, ਕਬਰਾਂ ਲਪਾਈ ਕਰਨ ਦੀ, ਤੇ ਇਸ ਵਾਸਤੇ ਫਿਰ ਜਿਹੜਾ ਬੰਦਾ ਜੇ ਇਸ ਕੰਮ 'ਚ ਪੈ ਜਾਂਦਾ ਫਿਰ ਉਹ ਭੇਤੀ ਹੋ ਜਾਂਦਾ, ਤੇ ਉਹ ਫਿਰ ਉਹ ਆਸਾਨੀ ਦੇ ਨਾਲ ਦਿਹਾੜੀ ਜਿਹੜੀ ਆਪਣੀ ਮਜ਼ਦੂਰੀ ਕਰ ਲੈਂਦਾ। ਤੁਸੀਂ ਸਮਝਦੇ ਹੋ ਕਿ ਤੁਹਾਡੇ ਬੱਚਿਆਂ ਲਈ ਵੀ ਇਹ ਕੰਮ ਬਿਹਤਰ ਹੈ? ਮੇਰੇ ਬੱਚਿਆਂ ਦਾ ਸਿਲਸਿਲਾ ਲਾਦਾ, ਮੇਰੇ ਬੱਚੇ ਵੈਲਡਿੰਗ ਦਾ ਕੰਮ ਕੁਝ ਕਰਦੇ ਨੇ, ਕੁਝ ਪੜ੍ਹਦੇ ਨੇ। ਅੱਛਾ। ਇੱਕ ਮੇਰਾ ਬੱਚਾ ਸਊਦੀਆ ਹੁੰਦਾ। ਅੱਛਾ। ਉਹਨੇ ਅੱਜ ਉਮਰਾ ਵੀ ਕੀਤਾ। ਅੱਛਾ। ਤੇ ਬਾਕੀ ਦੂਸਰਾ ਵੈਲਡਿੰਗ ਦਾ ਕੰਮ ਕਰਦਾ। ਇਹ ਇੱਧਰ ਦੀ ਅਲਾਈਨਮੈਂਟ ਮੇਰੇ ਬੱਚਿਆਂ ਦੀ ਨਹੀਂ ਆਉਂਦੀ। ਅੱਛਾ। ਉਹਨਾਂ ਦਾ ਸਿਲਸਿਲਾ ਉੱਧਰ ਹੀ ਹੈਗਾ, ਉਹਨਾਂ ਨੂੰ ਮੈਂ ਇੱਥੇ ਲਿਆਂਦਾ ਵੀ ਨਹੀਂ ਹੁੰਦਾ। ਅੱਛਾ। ਨਹੀਂ, ਕੀ ਗੱਲ ਹੈ ਕਿ ਲੋਕ ਇਸ ਕੰਮ ਨੂੰ ਚੰਗਾ ਨਹੀਂ ਸਮਝਦੇ, ਜਾਂ ਕਿ ਇਸ ਕੰਮ ਤੋਂ ਤੁਸੀਂ ਕਿਉਂ ਬਚਦੇ ਹੋ? ਮਤਲਬ ਅਗਰ ਤੁਸੀਂ ਸਮਝਦੇ ਹੋ ਕਿ ਰੋਜ਼ਗਾਰ ਦਾ ਅੱਛਾ ਜ਼ਰੀਆ ਹੈ ਤੇ ਬੰਦਾ ਉਹਦੇ ਵਿੱਚ ਅੱਗਿਓਂ, ਜਿੱਦਾਂ ਤੁਹਾਡੇ ਸਸੁਰਾਲ ਦਾ ਕੰਮ ਹੈ, ਨਸਲ ਦਰ ਨਸਲ ਚੱਲਿਆ ਆ ਰਿਹਾ, ਤੇ ਇਸੇ ਤਰ੍ਹਾਂ ਤੁਸੀਂ ਇਸ ਕੰਮ ਨੂੰ ਅੱਗੇ ਕਿਉਂ ਨਹੀਂ ਵਧਾਉਣਾ ਨਹੀਂ ਚਾਹੁੰਦੇ, ਜਾਂ ਮੈਂ ਬੱਚਿਆਂ ਦਾ ਰੁਝਾਨ ਨਹੀਂ ਸੀ ਮੇਰੇ ਇਹ? ਬੱਚੇ ਕਬਰਸਤਾਨ ਦੇ ਕੰਮ ਨੂੰ ਕਹਿੰਦੇ ਨੇ ਉਹ ਨਹੀਂ ਬਿਹਤਰ ਹੈਗਾ, ਅੱਛਾ। ਤੇ ਇਸ ਵਾਸਤੇ ਜਿਹੜਾ ਨਾ ਮੇਰੇ ਬੱਚਿਆਂ ਦੀ ਅਲਾਈਨਮੈਂਟ ਹੀ ਲੈਦਾ ਹੈਗੀ ਆ ਕਬਰਸਤਾਨ ਤੋਂ ਲੈਦਾ ਹਟ ਕੇ, ਤੇ ਮੈਂ ਆਪ ਵੀ ਨਹੀਂ ਆਂਦਾ ਵੀ ਉਹ ਇੱਧਰ ਨੂੰ ਆਉਣ, ਉਹਨਾਂ ਦਾ ਕੰਮ ਹੋਰ ਆ, ਨਾਲੇ ਪੜ੍ਹਦੇ ਪਏ ਨੇ ਬੱਚੇ ਮੇਰੇ। ਹਾਂ। ਤੇ ਇਹਦੇ ਇਸ ਕੰਮ ਦੇ ਵਿੱਚ ਕੋਈ ਪੜ੍ਹੇ ਲਿਖੇ ਬੰਦੇ ਨਹੀਂ ਆਉਣਾ ਚਾਹੀਦਾ? ਪੜ੍ਹੇ ਲਿਖੇ ਬੰਦੇ ਜਿਹੜੇ ਨੇ ਉਹ ਦਫ਼ਤਰਾਂ ਦੁਫਤਰਾਂ 'ਚ ਲੱਗੇ ਨੇ, ਆ ਖੁਦਾਈ ਕਰਨੀ ਜਾਂ ਮਿੱਟੀ ਪਾਣੀ, ਪੜ੍ਹੇ ਲਿਖੇ ਦਾ ਤੇ ਇਹਦੇ ਵਿੱਚ ਕੋਈ ਨਹੀਂ ਹੋਣਾ ਚਾਹੀਦਾ। ਬਰਹਲ ਪੜ੍ਹੇ ਦੁਆਵਾਂ ਸ਼ਵਾਵਾਂ ਆਉਂਦੀਆਂ ਹੋਣੀਆਂ ਚਾਹੀਦੀਆਂ ਨੇ ਬੰਦੇ ਨੂੰ ਸਲਾਮੀ ਤਰੀਕੇ ਦੇ ਨਾਲ, ਮਸਜਿਦ ਲਾਉਣ ਦੀ ਦੁਆ ਆਉਣੀ ਚਾਹੀਦੀ ਆ। ਪਹਿਲਾਂ ਤਾਂ ਇਹ ਹੁੰਦਾ ਸੀ ਮਹੱਲਿਆਂ 'ਚ ਕੋਈ ਪਿੰਡਾਂ ਦੇ ਵਿੱਚ ਨਾ ਕੋਈ ਫੌਤ ਹੋ ਜਾਂਦਾ ਸੀ, ਤੇ ਉਹ ਪਿੰਡਾਂ ਦੇ ਆਪਣੇ ਮਹੱਲੇ ਦੇ ਜਵਾਨ ਬੰਦੇ ਮੁੰਡੇ ਇਕੱਠੇ ਹੋ ਕੇ ਆਪੇ ਜਾ ਕੇ ਕਬਰ ਕੱਢ ਕੇ ਬੈਠੇ ਹੁੰਦੇ ਅਜੇ ਵੀ ਸਨ। ਇਸੇ ਤਰ੍ਹਾਂ ਸਿਲਸਿਲਾ ਹੈਗਾ ਪਿੰਡਾਂ ਦੇ ਵਿੱਚ, ਅਜੇ ਵੀ ਇੰਝ ਸਿਲਸਿਲਾ। ਹਾਂ, ਤੇ ਉਹ ਨਹੀਂ ਉੱਥੇ ਗੋਰਕਨ ਲੱਭੇ ਨਾ ਲੱਭੇ, ਉਹਨਾਂ ਨੇ ਆਪੇ ਹੀ ਆਪਣੀ ਮਰਜ਼ੀ ਨੇ ਉਹਨਾਂ ਸਾਰਿਆਂ ਨੂੰ ਇਹ ਕੰਮ ਆਉਂਦੇ ਆ। ਬਿਲਕੁਲ ਜੀ, ਉਹ ਪਿੰਡ ਦੇ ਮਹੱਲੇ ਦੇ ਇਕੱਠੇ ਹੋ ਕੇ ਉਹ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਹ ਵੀ ਲਾਗੇ ਆ ਜਾਂਦੇ ਨੇ, ਬੱਚਿਆਂ ਨੂੰ ਦੱਸਦੇ ਨੇ ਇੰਝ ਕਰੋ ਇੰਝ ਕਰੋ, ਇੰਨੀ ਖੁੱਲੀ ਕਰੋ ਕਬਰ, ਇੰਨੀ ਡੂੰਘੀ ਉੱਤੋਂ ਕਰਨੀ ਹੈ, ਥੱਲਿਓਂ ਇੰਨੀ ਕਰਨੀ ਹੈ, ਉਹ ਦੱਸਦੇ ਨੇ ਵੱਡੇ ਸਿਆਣੇ ਬੰਦੇ ਜਿਹੜੇ ਨੇ, ਉਹ ਕਾਨਾ ਨਾਪ ਕੇ ਆ ਜਾਂਦੇ ਨੇ। ਅਜੇ ਵੀ ਜਿਹੜੇ ਸਿਆਣੇ ਬੰਦੇ ਹੁੰਦੇ ਨੇ, ਇੰਨੀ ਲੰਮੀ ਤਰ੍ਹਾਂ ਕਬਰ ਰੱਖਣੀ ਜੀ, ਇਸ ਤਰ੍ਹਾਂ ਕਰਨਾ ਜੀ। ਤੇ ਇਹ ਕਰੋਨਾ ਦੇ ਦੌਰਾਨ ਕੀ ਹਾਲਾਤ ਰਹੇ ਨੇ? ਕਰੋਨਾ ਦੇ ਦੌਰਾਨ ਤੇ ਆਮ ਰੂਟੀਨ ਨਾਲ ਹੀ ਮਈਤਾਂ ਆਉਂਦੀਆਂ ਰਹੀਆਂ ਨੇ। ਤਬੂਤ ਵਿੱਚ ਕਈ ਮਈਤਾਂ ਆਉਂਦੀਆਂ ਸਨ ਕਰੋਨਾ ਵਾਲੀਆਂ, ਉਹਨਾਂ ਦਾ ਫਿਰ ਲਹਿਦਾ ਦਫਨ ਕਰਨ ਦਾ ਸਿਲਸਿਲਾ ਹੁੰਦਾ ਸੀ। ਅੱਛਾ। ਤੇ ਉਹ ਬਕਸੇ ਨੂੰ ਹੱਥ ਨਹੀਂ ਲਾਉਣਾ, ਰੱਸਿਆਂ ਰੁੱਸਿਆਂ ਨਾਲ ਬੰਨ੍ਹ ਕੇ ਬਕਸਾ ਵਿੱਚ ਲਾਉਣਾ। ਕਬਰ ਥੋੜ੍ਹੀ ਵੱਡੀ ਹੁੰਦੀ ਸੀ ਆਮ ਕਬਰ ਨਾਲੋਂ, ਕਿ ਉਹ ਤਬੂਤ ਵਿੱਚ ਆਉਂਦੀ ਸੀ ਕਰੋਨਾ ਦੀ ਮਈਤ। ਅੱਛਾ। ਤੇ ਮਈਤਾਂ ਕਰੋਨਾ ਵਾਲੀਆਂ ਆਉਂਦੀਆਂ ਰਹੀਆਂ ਨੇ। ਅੱਛਾ। ਤੇ ਹੁਣ ਤੇ ਮੇਰੇ ਖਿਆਲ ਉਹ ਵੀ ਫਰਕ ਖਤਮ ਕਰ ਦਿੱਤਾ ਹੁਣ ਤਾਂ। ਹੁਣ ਤਬੂਤ 'ਚ ਨਹੀਂ, ਜੇ ਕੋਈ ਆਉਂਦੀ ਆ ਕਰੋਨਾ ਵਾਲੀ ਤੇ ਉਂਝ ਹੀ ਆਉਂਦੀ ਆ। ਹਾਂ, ਤਬੂਤ ਵਾਲਾ ਸਿਲਸਿਲਾ ਉਹਨਾਂ ਨੇ ਖਤਮ ਲੋਕਾਂ ਦਾ ਜਿਹੜਾ ਡਰ ਸੀ ਉਹ ਲੱਥ ਗਿਆ। ਹਾਂਜੀ, ਉਹ ਸਾਨੂੰ ਕਈ ਕਹਿੰਦੇ ਨੇ ਵੀ ਡਾਕਟਰ ਕਹਿੰਦੇ ਨੇ ਜਦੋਂ ਬੰਦਾ ਫੌਤ ਹੋ ਜਾਂਦਾ ਤੇ ਉਹਦੇ ਨਾਲ ਉਹਦਾ ਸਾਹ ਦਾ ਸਿਲਸਿਲਾ ਖਤਮ ਹੋ ਜਾਂਦਾ, ਫਿਰ ਬਾਹਰ ਬਿਮਾਰੀ ਕੋਈ ਨਹੀਂ ਉਹਦੇ 'ਚੋਂ ਆਉਂਦੀ। ਜ਼ਾਹਿਰ ਆ। ਹਾਂਜੀ, ਕਰੋਨਾ ਤਾਂ ਇੰਝ ਹੈਗਾ ਨਾ, ਜਿਸ ਤਰ੍ਹਾਂ ਅਸੀਂ ਦੋ ਬੰਦੇ ਬੈਠੇ ਆ, ਮੈਨੂੰ ਹੈਗਾ ਜਾਂ ਤੁਹਾਨੂੰ ਹੈਗਾ, ਉੱਥੋਂ ਇੱਕ ਦੂਜੇ ਨੂੰ ਲੱਗ ਸਕਦਾ ਹੈ ਸਾਹ ਨਾਲ। ਤੇ ਵੈਸੇ ਦਸਤੂਨੇ ਸਾਨੂੰ ਲਿਆਈ ਦੇ ਸਨ ਜਦੋਂ ਉਹ ਕਰੋਨਾ ਦਾ ਸਿਲਸਿਲਾ ਸੀ ਨਾ। ਤੇ ਮੂੰਹ ਤੇ ਮਾਸਕ ਪਾਈਦਾ ਸੀ, ਦਸਤਾਨੇ ਪਾਈਦੇ ਹਨ, ਫਿਰ ਬੜਾ ਪਰਹੇਜ਼ ਕਰਕੇ ਮਜਦ ਤੇ ਫਿਰ ਲਾਈ। ਅੱਛਾ, ਇੱਥੇ
ਕਬਰ ਦੀ ਜਿਹੜੀ ਜਗ੍ਹਾ ਹੈਗੀ ਹੈ, ਮਸਲਨ ਹੁਣ ਇੱਥੇ ਮੈਂ ਸੁਣਿਆ ਕਿ ਇਹ ਜਿੰਨਾ ਕਬਰਸਤਾਨ ਹੈ ਨਾ, ਇੱਥੇ 3 ਲੱਖ ਬੰਦਿਆਂ ਦੀ ਕਬਰਾਂ ਦੀ ਜਗ੍ਹਾ ਹੈ, ਜਿੰਨਾ ਵੱਡਾ ਤੁਸੀਂ ਦੱਸਿਆ। ਉਹ 3 ਲੱਖ ਤਾਂ ਕਦੋਂ ਦੀ ਪੂਰੀ ਹੋ ਗਈ ਹੋਏਗੀ? ਜਗ੍ਹਾ ਹਜੇ ਹੈਗੀ ਆ, ਇਸ ਤਰ੍ਹਾਂ ਵਾ ਕਿ ਲਾਗੇ ਜਗ੍ਹਾ ਹੁੰਦੀ ਆ, ਕੋਈ ਬੰਦਾ ਆਪਣੀ ਥੋੜੀ ਪਾਲੀ ਲਵਾ ਲੈਂਦਾ ਤੇ ਉਹਨਾਂ ਨਾਲ ਜਗ੍ਹਾ ਹੈਗੀ ਆ ਤੇ ਇੱਥੇ ਦਫਨ ਕਰ ਦਿਓ, ਜਾਂ ਅੱਗੇ ਜਗ੍ਹਾ ਵਿਹਲੀਆਂ ਵੀ ਹੈ ਨਹੀਂ ਵਿੱਚ। ਜਾਂ ਗੋਰਕਨ ਨੂੰ ਪਤਾ ਹੁੰਦਾ ਉਹਦਾ? ਨਹੀਂ ਗੋਰਕਨ ਨੂੰ ਹੀ ਪਤਾ ਹੁੰਦਾ ਕਿ ਕਿੱਥੇ ਖਾਲੀ ਹੈ ਕਿੱਥੇ ਨਹੀਂ? ਨਹੀਂ, ਖਾਲੀ ਜਗ੍ਹਾ ਨਜ਼ਰ ਆਉਂਦੀ ਹੁੰਦੀ ਹੈ। ਅੱਛਾ। ਇਹ ਹੁਣ ਵੇਖੋ ਜਿਸ ਤਰ੍ਹਾਂ ਨਜ਼ਰ ਆ ਰਹੀ ਹੈ, ਹਾਂ। ਤੇ ਇਹ ਥੋੜੀ ਜੀ ਨਾਲੋਂ ਪਾਲੀ ਰੱਖੇਗੀ, ਇੱਥੇ ਕਬਰ ਬਣ ਜਾਏਗੀ, ਇਸ ਤਰੀਕੇ ਨਾਲ ਹੁੰਦੀ ਹੈ। ਅੱਛਾ, ਉਹ ਪੁਰਾਣੀਆਂ ਕਬਰਾਂ ਖਤਮ ਵੀ ਤੇ ਕਹਿੰਦੇ ਹੋ ਜਾਂਦੀਆਂ ਨੇ? ਪੁਰਾਣੀਆਂ ਕਬਰਾਂ ਖਤਮ, ਉਹ ਵਾਰਸਾਂ ਦੇ ਜਿਹੜੇ ਵਾਰਸ ਨਹੀਂ ਆਉਂਦੇ ਜਾਂਦੇ ਆਸਤਾ ਨਹੀਂ, ਆਸਤਾ ਆਸਤਾ ਆਸਤਾ? ਜਿਹੜੇ ਆਪਣੇ ਵਾਰਸ ਹੁੰਦੇ ਨੇ ਨਾ, ਉਹ ਆਪਣੀ ਕਬਰ ਦੇ ਤੁਹਾਨੂੰ ਦੱਸਿਆ ਕਿ ਨਾਲ ਕਬਰ ਕਢਾਉਂਦੇ ਨੇ ਕਿ ਥੋੜੀ ਜੀ ਕਬਰ ਸਾਡੀ ਲਾ ਲਓ, ਨਾਲ ਜਗ੍ਹਾ ਹੈਗੀ ਆ, ਇਸ ਤਰ੍ਹਾਂ ਕਰਕੇ। ਅੱਛਾ। ਡਾਇਰੈਕਟ ਕਬਰ ਨਹੀਂ ਯਾਨੀ ਕਿ ਖਤਮ। ਅੱਛਾ, ਬਹਰਹਾਲ ਸੁਣਨ ਦੇ ਵਿੱਚ ਆਇਆ ਸੀਗਾ ਕਿ ਜਿਨ੍ਹਾਂ ਦੇ ਵਾਰਸ ਅੱਗੇ ਪਿੱਛੇ ਨਹੀਂ ਆਉਂਦੇ ਜਾਂਦੇ, ਆਸਤਾ ਆਸਤਾ ਖਤਮ ਹੁੰਦੀ ਹੈ, ਤੇ ਉਹਦੀ ਜਗ੍ਹਾ ਦੇ ਉੱਤੇ ਉਸੇ ਕਬਰ ਦੇ ਵਿੱਚ ਦੂਸਰਾ ਮੁਰਦਾ ਵੀ ਚਲੇ ਜਾਂਦਾ। ਨਹੀਂ, ਜਿਹੜੇ ਆਪਣੇ ਵਾਰਸ ਹੁੰਦੇ ਨੇ ਨਾ, ਇਹ ਕਬਰਾਂ ਦੇ ਵਿੱਚ ਆਉਂਦੇ ਹੀ ਰਹਿੰਦੇ ਨੇ ਵਾਰਸ, ਕੋਈ ਸਿਲਸਿਲਾ ਚੱਲਦਾ ਹੀ ਰਹਿੰਦਾ, ਤੇ ਨਾਲ ਥੋੜੀ ਜਗ੍ਹਾ ਪਈ ਹੁੰਦੀ ਹੈ, ਨਾਲ ਥੋੜੀ ਜਿਹੀ ਉਹਨਾਂ ਦੀ ਕਬਰ ਲਾ ਕੇ ਤੇ ਕਹਿੰਦੇ ਨਾਲ ਕਰ ਦਿਓ, ਇਸ ਤਰ੍ਹਾਂ ਹੁੰਦਾ। ਕਿਉਂਕਿ ਕਿ ਡਾਇਰੈਕਟ ਕਬਰ ਸਾਰੀ ਨਹੀਂ ਖਤਮ ਕਰੀ। ਅੱਛਾ, ਕਿਉਂਕਿ ਮੈਨੂੰ ਇੱਕ ਕਬਰਸਤਾਨ 'ਚ ਵਾਸਤਾ ਪਿਆ ਸੀ ਨਾ, ਸਹੀ। ਉਹ ਕਹਿੰਦੇ ਸੀ ਇੱਥੇ ਤਾਂ ਕਬਰਸਤਾਨ ਜਗ੍ਹਾ ਹੀ ਕੋਈ ਨਹੀਂ ਹੈਗੀ। ਬਾਹਰ ਦੇ ਜੇ ਤੁਹਾਡਾ ਕੋਈ ਆਪਣਾ ਅਜ਼ੀਜ਼ ਪਹਿਲੇ ਦਾ ਕੋਈ ਪਿਆ ਤੇ ਉਹਦੀ ਜਗ੍ਹਾ ਦੇ ਵਿੱਚ ਅਸੀਂ ਪਾ ਦਿੰਦੇ ਹਾਂ। ਉਹ ਬਾਹਰ ਜਿਹੜੇ ਛੋਟੇ ਛੋਟੇ ਕਬਰਸਤਾਨ ਨੇ, ਉਹਨਾਂ ਦੀ ਜਗ੍ਹਾ ਖਤਮ ਹੋ ਗਈਆਂ ਨੇ। ਹਾਂ। ਇਹ ਕਬਰਸਤਾਨ ਜਿਹੜਾ ਨਾ ਬਹੁਤ ਵੱਡਾ, ਇੱਥੇ ਜਗ੍ਹਾ ਸਾਈਡਾਂ ਤੇ ਹੈ ਨੇ। ਜਿਹੜਾ ਕੋਈ ਪਾਲੀ ਨਾ ਵੀ ਲਵਾਏ ਤੇ ਅਸੀਂ ਫਿਰ ਨਹੀਂ ਲਾਉਂਦੇ, ਉਹਨੂੰ ਵਿਹਲੀ ਜਗ੍ਹਾ ਦਿੰਦੇ ਹਾਂ ਜਾ ਕੇ ਕਿ ਇਹ ਖਾਲੀ ਜਗ੍ਹਾ ਹੈਗੀ, ਇੱਥੇ ਕਢਾ ਲਓ। ਹਾਂ ਹਾਂ, ਠੀਕ ਹੈ ਸਰ, ਬਹੁਤ ਸ਼ੁਕਰੀਆ। ਹੋਰ ਕੋਈ ਤੁਸੀਂ ਆਪਣੇ ਵੱਲੋਂ ਗੱਲ ਕਹਿਣਾ ਚਾਹੋ, ਕੋਈ ਲੋਕਾਂ ਦਾ ਕੋਈ ਅੱਛਾ ਬੁਰਾ ਸਲੂਕ ਕੋਈ ਤੁਹਾਡੇ ਨਾਲ ਹੁੰਦਾ ਹੋਵੇ? ਉਹ ਫਿਰ ਇਹ ਕਾਰੋਬਾਰ ਇੰਝ ਦਾ ਹੈਗਾ, ਇੱਕ ਭਰਾ ਕਹਿੰਦਾ ਮੇਰੀ ਕਬਰ ਦੇ ਨਾਲ ਕਬਰ ਕੱਢ ਦਿਓ, ਦੂਸਰਾ ਆਣ ਕੇ ਕਹਿੰਦਾ ਮੈਂ ਤੇ ਆਪਣੇ ਲਈ ਜਗ੍ਹਾ ਰੱਖੀ ਆਪਣੀ ਮਾਂ ਦੇ ਨਾਲ, ਤੇ ਤੁਸੀਂ ਕਿਉਂ? ਇਸ ਤਰ੍ਹਾਂ ਦਾ ਫਿਰ ਸਿਲਸਿਲਾ ਹੁੰਦਾ ਰਹਿੰਦਾ, ਕਾਰੋਬਾਰ ਜੋ ਹੋਇਆ। ਅੱਛਾ। ਤੇ ਫਿਰ ਸਾਨੂੰ ਬਰਦਾਸ਼ਤ ਕਰਨਾ ਪੈਂਦਾ, ਹੈਂਡਲ ਬੰਦੇ ਨੂੰ।